ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਐਲ ਮੈਂਚੋ ਜੋ ਇੱਕ ਬਹੁਤ ਵੱਡਾ ਡਰੱਗ ਕਾਰਟਲ ਦਾ ਹੈਡ ਮੈਕਸੀਕੋ ਦੇ ਵਿੱਚ ਮਾਰਿਆ ਗਿਆ ਆ ਤੇ ਉਹਦੇ ਕਨੈਕਸ਼ਨ ਕਹਿੰਦੇ ਕੈਲੀਫੋਰਨੀਆ ਨਾਲ ਜੁੜਦੇ ਆ। 1980 ਦੇ ਲਾਗੇ ਛਾਗੇ ਉਹ ਕੈਲੀਫੋਰਨੀਆ ਦੇ ਵਿੱਚ ਫੜਿਆ ਗਿਆ ਸੀ ਡਰੱਗ ਵੇਚਦਾ, ਬੜੇ ਛੋਟੇ ਲੈਵਲ ਦੇ ਉੱਤੇ। ਤੇ 3 ਕੁ ਵਾਰੀ ਫੜਿਆ ਗਿਆ, ਉਹ ਤੋਂ ਬਾਅਦ ਉਹ ਇੱਥੋਂ ਭੱਜ ਗਿਆ, ਜੇਲ੍ਹ 'ਚ ਵੀ ਰਿਹਾ। ਜੇਲ੍ਹ 'ਚ ਰਹਿਣ ਤੋਂ ਬਾਅਦ ਉਹ ਵਾਪਸ ਮੈਕਸੀਕੋ ਦੇ ਵਿੱਚ ਚਲੇ ਗਿਆ ਸੀ। ਮੈਕਸੀਕੋ 'ਚ ਜਾ ਕੇ ਉਹਨੂੰ ਪੁਲਿਸ ਦੀ ਜੌਬ ਮਿਲ ਗਈ, ਦੇਖੋ ਵੀ ਉਹਦਾ ਕੋਈ ਰੈਕੋਰਡ ਵਗੈਰਾ ਉਹਨਾਂ ਨੇ ਨਹੀਂ ਚੈੱਕ ਕੀਤਾ ਤੇ ਉਹ ਪੁਲਿਸ 'ਚ ਰਹਿੰਦਿਆਂ ਹੋਇਆਂ ਫਿਰ ਆਪਣਾ ਨਾਲ ਦੀ ਨਾਲ ਜਿਹੜਾ ਆ ਇੱਕ ਪੂਰਾ ਕਾਰਟਲ ਜਿਹੜਾ ਆ ਉਹ ਬਣਾਉਂਦਾ ਰਿਹਾ, ਜਿਸ ਨੂੰ ਹਲਿਸਕੋ ਨਿਊ ਜਨਰੇਸ਼ਨ ਕਾਰਟਲ ਕਰਕੇ ਜਾਣਿਆ ਜਾਂਦਾ ਹੈਗਾ। $15 ਮਿਲੀਅਨ ਦੀ ਬਾਉਂਟੀ ਸੀ ਅਮਰੀਕਾ ਦੀ ਤੇ ਇਹ ਵੀ ਹੁਣ ਕਨਫਰਮ ਹੋ ਰਿਹਾ ਕਿ CIA ਇੰਟੈਲੀਜੈਂਸ ਨੇ ਹੈਲਪ ਕੀਤਾ ਮੈਕਸੀਕੋ ਅਥਾਰਟੀਜ਼ ਨੂੰ ਐਗਜ਼ੈਕਟ ਲੋਕੇਸ਼ਨ ਤੇ ਇੱਥੇ ਇਸ ਟਾਈਮ ਦੇ ਉੱਤੇ ਬੈਠਾ ਹੈ ਤੇ ਹੁਣ ਤੁਸੀਂ ਜਿਹੜਾ ਆ ਉਹਨੂੰ ਫੜ ਸਕਦੇ ਹੋ। ਉਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੋਲੀਆਂ ਚੱਲੀਆਂ ਤੇ ਫਿਰ ਉਹਦੇ ਵਿੱਚ ਉਹ ਮਾਰਿਆ ਗਿਆ। ਸੋ ਕੈਲੀਫੋਰਨੀਆ 'ਚ ਜਦੋਂ ਉਹ ਰਹਿੰਦਾ ਸੀ ਕਹਿੰਦੇ ਵੀ ਗਲੈਂਡੇਲ ਵਾਲਾ ਏਰੀਆ ਜੋ ਸਦਰਨ ਕੈਲੀਫੋਰਨੀਆ ਦਾ, ਉੱਥੇ ਉਹ ਕਾਫੀ ਲੰਮਾ ਸਮਾਂ ਰਿਹਾ ਹੈ। ਜੀ, ਬਿਲਕੁਲ। ਸੋ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਕਿੰਨੇ ਫੌਜੀ ਜਿਹੜੇ ਆ ਉੱਥੇ 2 ਦਰਜਨ ਤਕਰੀਬਨ ਮਰਨ ਦੀਆਂ ਰਿਪੋਰਟਾਂ ਆ ਰਹੀਆਂ ਇਹਨਾਂ ਦੀਆਂ ਆਪਸੀ ਉੱਥੇ ਦੀਆਂ ਝੜਪਾਂ ਨੂੰ ਜਿਹੜਾ ਉਹ ਲੈ ਕੇ। ਸੋ ਕੰਮ ਖਾਸਾ ਜਿਹੜਾ ਉਹ ਭਖਿਆ ਪਿਆ ਆ। ਬਹੁਤ ਸਾਰੇ ਜਿਹੜੇ ਚਸ਼ਮਦੀਦ ਗਵਾਹ ਆ ਉਹ ਦੱਸ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਹੜਕੰਪ ਜਿਹੜਾ ਆ ਉੱਥੇ ਮਚਿਆ ਹੋਇਆ ਸੀਗਾ ਤੇ ਲੋਕ ਡਰੇ ਪਏ ਆ। ਅਜੇ ਤੱਕ ਵੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਉੱਥੋਂ ਇਸ ਸਿਚੁਏਸ਼ਨ ਚੋਂ ਬਾਹਰ ਨਿਕਲ ਕੇ ਜਿਹੜਾ ਉਹ ਆ ਸਕੀਏ। ਸੋ ਕਾਬੂ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਸਰਕਾਰ ਦੀ ਲੱਗੀ ਹੋਈ ਆ, ਪਰ ਫੌਜ ਦੇ ਨਾਲ ਸਿੱਧਾ ਹੀ ਆਡਾ ਲੈ ਲੈਣਾ ਕਾਫੀ ਵੱਡੀ ਜਿਹੜੀ ਇੱਕ ਚੁਣੌਤੀ ਉਹਨਾਂ ਨੇ ਸਰਕਾਰ ਨੂੰ ਹੀ ਜਿਹੜੀ ਸਿੱਧੀ ਪੇਸ਼ ਕਰ ਦਿੱਤੀ ਹੈਗੀ ਆ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਐਲ ਮੈਂਚੋ ਜੋ ਇੱਕ ਬਹੁਤ ਵੱਡਾ ਡਰੱਗ ਕਾਰਟਲ ਦਾ ਹੈਡ ਮੈਕਸੀਕੋ ਦੇ ਵਿੱਚ ਮਾਰਿਆ ਗਿਆ ਆ ਤੇ ਉਹਦੇ ਕਨੈਕਸ਼ਨ ਕਹਿੰਦੇ ਕੈਲੀਫੋਰਨੀਆ ਨਾਲ ਜੁੜਦੇ ਆ। 1980 ਦੇ ਲਾਗੇ ਛਾਗੇ ਉਹ ਕੈਲੀਫੋਰਨੀਆ ਦੇ ਵਿੱਚ ਫੜਿਆ ਗਿਆ ਸੀ ਡਰੱਗ ਵੇਚਦਾ, ਬੜੇ ਛੋਟੇ ਲੈਵਲ ਦੇ ਉੱਤੇ। ਤੇ 3 ਕੁ ਵਾਰੀ ਫੜਿਆ ਗਿਆ, ਉਹ ਤੋਂ ਬਾਅਦ ਉਹ ਇੱਥੋਂ ਭੱਜ ਗਿਆ, ਜੇਲ੍ਹ 'ਚ ਵੀ ਰਿਹਾ। ਜੇਲ੍ਹ 'ਚ ਰਹਿਣ ਤੋਂ ਬਾਅਦ ਉਹ ਵਾਪਸ ਮੈਕਸੀਕੋ ਦੇ ਵਿੱਚ ਚਲੇ ਗਿਆ ਸੀ। ਮੈਕਸੀਕੋ 'ਚ ਜਾ ਕੇ ਉਹਨੂੰ ਪੁਲਿਸ ਦੀ ਜੌਬ ਮਿਲ ਗਈ, ਦੇਖੋ ਵੀ ਉਹਦਾ ਕੋਈ ਰੈਕੋਰਡ ਵਗੈਰਾ ਉਹਨਾਂ ਨੇ ਨਹੀਂ ਚੈੱਕ ਕੀਤਾ ਤੇ ਉਹ ਪੁਲਿਸ 'ਚ ਰਹਿੰਦਿਆਂ ਹੋਇਆਂ ਫਿਰ ਆਪਣਾ ਨਾਲ ਦੀ ਨਾਲ ਜਿਹੜਾ ਆ ਇੱਕ ਪੂਰਾ ਕਾਰਟਲ ਜਿਹੜਾ ਆ ਉਹ ਬਣਾਉਂਦਾ ਰਿਹਾ, ਜਿਸ ਨੂੰ ਹਲਿਸਕੋ ਨਿਊ ਜਨਰੇਸ਼ਨ ਕਾਰਟਲ ਕਰਕੇ ਜਾਣਿਆ ਜਾਂਦਾ ਹੈਗਾ। $15 ਮਿਲੀਅਨ ਦੀ ਬਾਉਂਟੀ ਸੀ ਅਮਰੀਕਾ ਦੀ ਤੇ ਇਹ ਵੀ ਹੁਣ ਕਨਫਰਮ ਹੋ ਰਿਹਾ ਕਿ CIA ਇੰਟੈਲੀਜੈਂਸ ਨੇ ਹੈਲਪ ਕੀਤਾ ਮੈਕਸੀਕੋ ਅਥਾਰਟੀਜ਼ ਨੂੰ ਐਗਜ਼ੈਕਟ ਲੋਕੇਸ਼ਨ ਤੇ ਇੱਥੇ ਇਸ ਟਾਈਮ ਦੇ ਉੱਤੇ ਬੈਠਾ ਹੈ ਤੇ ਹੁਣ ਤੁਸੀਂ ਜਿਹੜਾ ਆ ਉਹਨੂੰ ਫੜ ਸਕਦੇ ਹੋ। ਉਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੋਲੀਆਂ ਚੱਲੀਆਂ ਤੇ ਫਿਰ ਉਹਦੇ ਵਿੱਚ ਉਹ ਮਾਰਿਆ ਗਿਆ। ਸੋ ਕੈਲੀਫੋਰਨੀਆ 'ਚ ਜਦੋਂ ਉਹ ਰਹਿੰਦਾ ਸੀ ਕਹਿੰਦੇ ਵੀ ਗਲੈਂਡੇਲ ਵਾਲਾ ਏਰੀਆ ਜੋ ਸਦਰਨ ਕੈਲੀਫੋਰਨੀਆ ਦਾ, ਉੱਥੇ ਉਹ ਕਾਫੀ ਲੰਮਾ ਸਮਾਂ ਰਿਹਾ ਹੈ। ਜੀ, ਬਿਲਕੁਲ। ਸੋ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਕਿੰਨੇ ਫੌਜੀ ਜਿਹੜੇ ਆ ਉੱਥੇ 2 ਦਰਜਨ ਤਕਰੀਬਨ ਮਰਨ ਦੀਆਂ ਰਿਪੋਰਟਾਂ ਆ ਰਹੀਆਂ ਇਹਨਾਂ ਦੀਆਂ ਆਪਸੀ ਉੱਥੇ ਦੀਆਂ ਝੜਪਾਂ ਨੂੰ ਜਿਹੜਾ ਉਹ ਲੈ ਕੇ। ਸੋ ਕੰਮ ਖਾਸਾ ਜਿਹੜਾ ਉਹ ਭਖਿਆ ਪਿਆ ਆ। ਬਹੁਤ ਸਾਰੇ ਜਿਹੜੇ ਚਸ਼ਮਦੀਦ ਗਵਾਹ ਆ ਉਹ ਦੱਸ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਹੜਕੰਪ ਜਿਹੜਾ ਆ ਉੱਥੇ ਮਚਿਆ ਹੋਇਆ ਸੀਗਾ ਤੇ ਲੋਕ ਡਰੇ ਪਏ ਆ। ਅਜੇ ਤੱਕ ਵੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਉੱਥੋਂ ਇਸ ਸਿਚੁਏਸ਼ਨ ਚੋਂ ਬਾਹਰ ਨਿਕਲ ਕੇ ਜਿਹੜਾ ਉਹ ਆ ਸਕੀਏ। ਸੋ ਕਾਬੂ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਸਰਕਾਰ ਦੀ ਲੱਗੀ ਹੋਈ ਆ, ਪਰ ਫੌਜ ਦੇ ਨਾਲ ਸਿੱਧਾ ਹੀ ਆਡਾ ਲੈ ਲੈਣਾ ਕਾਫੀ ਵੱਡੀ ਜਿਹੜੀ ਇੱਕ ਚੁਣੌਤੀ ਉਹਨਾਂ ਨੇ ਸਰਕਾਰ ਨੂੰ ਹੀ ਜਿਹੜੀ ਸਿੱਧੀ ਪੇਸ਼ ਕਰ ਦਿੱਤੀ ਹੈਗੀ ਆ।